ਗੋਲਡਨ ਟੈਂਪਲ ਦੇ ਉੱਤੇ ਹਮਲੇ ਦਾ ਸੋਚ ਵੀ ਨਹੀਂ ਸਕਦੇ। ਪਾਕਿਸਤਾਨ ਨੇ ਸਰਕਾਰੀ ਬਿਆਨ ਦੇ ਦਿੱਤਾ। ਪਾਕਿਸਤਾਨੀ ਫੌਜ ਮੁਖੀ ਆਸਮ ਮਨੀਰ ਹੁਣਾਂ ਨੂੰ ਪਾਕਿਸਤਾਨ ਦਾ ਫੀਲਡ ਮਾਰਸ਼ਲ ਬਣਾ ਦਿੱਤਾ ਗਿਆ। ਪਾਕਿਸਤਾਨ ਤੇ ਭਾਰਤ ਆਪੋ ਆਪਣੀਆਂ ਫੌਜਾਂ ਮਈ ਦੇ ਅਖੀਰ ਤੱਕ ਨਾਰਮਲ ਪੋਜੀਸ਼ਨ ਤੇ ਲੈ ਆਉਣਗੇ। ਜੇ ਐਸਟੈਬਲਿਸ਼ਮੈਂਟ ਨੇ ਪਾਕਿਸਤਾਨ ਖਾਤਰ ਗੱਲਬਾਤ ਕਰਨੀ ਹੈ ਤੇ ਤਿਆਰ ਹਾਂ, ਪਰ ਹੁਕਮਰਾਨਾਂ ਨਾਲ ਗੱਲਬਾਤ ਨਹੀਂ ਕਰਾਂਗਾ। ਇਮਰਾਨ ਖਾਨ ਦਾ ਜੇਲ੍ਹ ਦੇ ਵਿੱਚੋਂ ਸਨਾਹ ਤੇ ਨੂਰ ਮੁਕੱਦਮ ਕਤਲ ਕੇਸ ਦੇ ਵਿੱਚ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਫੈਸਲਾ ਸਾਹਮਣੇ ਆ ਗਿਆ ਤੇ ਸੁਣਿਆ ਜੇ ਕਿ ਈਦ ਮੌਕੇ ਪਰਦੇਸੀਆਂ ਦੇ ਘਰਾਂ ਨੂੰ ਵਾਪਸ ਜਾਣ ਲਈ ਸਰਕਾਰ ਚਲਾਏਗੀ 5 ਖਾਸ ਟ੍ਰੇਨਾਂ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਵਾਲੇ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅਮਰੀਕਾ ਦੇ ਵਿੱਚ ਅੱਜ 20 ਮਈ ਸਾਲ 2025 ਜਦ ਕਿ ਪਾਕਿਸਤਾਨ 'ਚ 21 ਮਈ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਔਰ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਤੁਸੀਂ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸੋਸ਼ਲ ਮੀਡੀਆ ਔਰ ਡਿਜੀਟਲ ਪਲੇਟਫਾਰਮਸ ਤੋਂ ਵੀ ਵੇਖਦੇ ਔਰ ਸੁਣਦੇ ਹੋ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 722 7698 ਯਾਨੀ 4087227698। ਇਸ ਤੋਂ ਬਾਅਦ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜ਼ਰੂਰ ਜੁਆਇਨ ਕਰੋ, ਸਬਸਕ੍ਰਾਈਬ ਕਰੋ ਔਰ ਘੰਟੀ ਦਾ ਬਟਨ ਲਾਜ਼ਮੀ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਬੁਲਟਨ ਨਾਲ ਚੱਲਨੇ ਹਾਂ। ਪਾਕਿਸਤਾਨ ਨੇ ਇਹਨਾਂ ਭਾਰਤੀ ਇਤਲਾਵਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਔਰ ਇਹਦੀ ਨਿੰਦਿਆ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਗੋਲਡਨ ਟੈਂਪਲ ਦੇ ਉੱਤੇ ਲੜਾਈ ਦੌਰਾਨ ਹਮਲੇ ਦਾ ਕੋਈ ਮਨਸੂਬਾ ਸੀ ਜਾਂ ਹਮਲਾ ਕੀਤਾ ਗਿਆ ਸੀਗਾ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਸ਼ਫਕਤ ਅਲੀ ਖਾਨ ਹੋਣਾ ਨੇ ਸਰਕਾਰੀ ਐਲਾਨ ਦੇ ਵਿੱਚ ਔਰ ਸਰਕਾਰੀ ਬਿਆਨ ਦੇ ਵਿੱਚ ਆਖਿਆ ਹੈ ਕਿ ਪਾਕਿਸਤਾਨ ਇਹੋ ਜਿਹੇ ਕੰਮ ਦੀ ਕਦੀ ਸੂਰਤ ਸੋਚ ਵੀ ਨਹੀਂ ਸਕਦਾ। ਪਾਕਿਸਤਾਨ ਦੇ ਵਿੱਚ ਸਾਰੇ ਧਰਮਾਂ ਦਾ ਅਦਬ ਇਹਤਰਾਮ ਕੀਤਾ ਜਾਂਦਾ ਹੈ ਔਰ ਅਸੀਂ ਦੂਸਰੇ ਥਾਵਾਂ ਦੇ ਉੱਤੇ ਵੀ ਬਾਕੀ ਧਰਮਸਥਾਨ ਨੇ ਜਿਹੜੇ ਉਹਨਾਂ ਨੂੰ ਅਕੀਦਤ, ਮੁਹੱਬਤ ਔਰ ਅਦਬ ਦੀ ਨਿਗਾਹ ਦੇ ਨਾਲ ਵੇਖਨੇ ਆ। ਭਾਰਤ ਵੱਲੋਂ ਇਹ ਸਾਰੇ ਕੰਮ ਨੇ ਜਿਹੜੇ ਇਹ ਸਿਰਫ ਜ਼ਹਿਰ ਖਿਲਾਰਨ ਦਾ ਇੱਕ ਬਹਾਨਾ ਨੇ ਜਿਹਦੇ ਨਾਲ ਉਹਨੂੰ ਕੁਝ ਨਹੀਂ ਲੱਭਣਾ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਦਾ ਆਖਣਾ ਸੀਗਾ ਕਿ ਪਾਕਿਸਤਾਨ ਨੇ ਸਿੱਖ ਬਰਾਦਰੀ ਦੀ ਔਰ ਉਹਨਾਂ ਦੀ ਆਈ ਵਾਸਤੇ ਵੀਜ਼ਾ ਫ੍ਰੀ ਕਰਤਾਰਪੁਰ ਕੋਰੀਡੋਰ ਖੋਲਿਆ ਜਿਹਦੇ ਵਿੱਚ ਉਦੋਂ ਵੀ ਭਾਰਤ ਵੱਲੋਂ ਹੜੀਚਾਂ ਢਾਈਆਂ ਗਈਆਂ। ਹੁਣ ਵੀ ਭਾਰਤ ਵੱਲੋਂ ਵਨ ਸਵੰਨਾ ਜ਼ਹਿਰ ਜਿਹੜਾ ਉਹ ਖਿਲਾਰਿਆ ਜਾ ਰਿਹਾ ਹੈ। ਪਾਕਿਸਤਾਨ ਇਹੋ ਜਿਹੇ ਕਿਸੇ ਕੰਮ ਦੀ ਨਾ ਤੇ ਹਮਾਇਤ ਕਰਦਾ ਹੈ, ਨਾ ਨਜ਼ਰੀਆ ਰੱਖਦਾ ਹੈ ਔਰ ਨਾ ਸੋਚ ਰੱਖਦਾ ਹੈ ਔਰ ਨਾ ਹੀ ਅਸੀਂ ਇਸ ਬਾਰੇ ਸੋਚ ਸਕਨੇ ਹਾਂ। ਭਾਰਤ ਵੱਲੋਂ ਜ਼ਹਿਰ ਜਿਹੜਾ ਇਹ ਵਕਤ ਦੇ ਨਾਲ ਆਪ ਆਪਣਾ ਝੂਠ ਸਾਬਤ ਕਰੇਗਾ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਨੇ ਆਖਿਆ ਕਿ ਅਸੀਂ ਹਮੇਸ਼ਾ ਆਪਣੇ ਬੂਹੇ ਨੇ ਜਿਹੜੇ ਉਹ ਖੁੱਲੇ ਰੱਖੇ। ਅਸੀਂ ਸਾਰੀਆਂ ਪਾਬੰਦੀਆਂ ਤੋਂ ਬਾਅਦ ਵੀ ਭਾਰਤ ਤੋਂ ਧਾਰਮਿਕ ਵੀਜ਼ਿਆਂ ਤੇ ਆਉਣ ਵਾਲਿਆਂ ਵਾਸਤੇ ਆਪਣੇ ਰਾਹ ਖੁੱਲੇ ਰੱਖੇ ਨੇ ਔਰ ਕਿਸੇ ਕਿਸਮ ਦੇ ਵੀਜ਼ੇ ਜਿਹੜੇ ਕਿ ਧਾਰਮਿਕ ਨੇ ਉਹਨਾਂ ਦੇ ਉੱਤੇ ਪਾਬੰਦੀ ਨਹੀਂ ਲਾਈ। ਸਾਰੀਆਂ ਰਾਹਦਾਰੀਆਂ ਭਾਰਤ ਵੱਲੋਂ ਬੰਦ ਕੀਤੀਆਂ ਗਈਆਂ। ਪਾਕਿਸਤਾਨ ਨੇ ਇਹ ਰਾਹਦਾਰੀਆਂ ਬੰਦ ਕਰਦਿਆਂ ਹੋਇਆਂ ਵੀ ਧਰਮ ਵਾਲਾ ਪੱਤਾ ਨਹੀਂ ਖੇਡਿਆ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਮ ਮਨੀਰ ਹੋਣਾ ਨੂੰ ਪਾਕਿਸਤਾਨ ਦੇ ਫੀਲਡ ਮਾਰਸ਼ਲ ਦਾ ਮਰਤਬਾ ਦੇ ਦਿੱਤਾ ਗਿਆ ਹੈ। ਇਹ ਤਰੱਕੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਵੱਲੋਂ ਦਿੱਤੀ ਗਈ ਹੈ ਜਿਨ੍ਹਾਂ ਨੇ ਆਪਣੇ ਵਜ਼ੀਰਾਂ ਦੇ ਸਾਰੇ ਇਕੱਠ ਦੇ ਵਿੱਚ ਇਹਦੀ ਬਕਾਇਦਾ ਮਨਜ਼ੂਰੀ ਦਿੱਤੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਵੱਲੋਂ ਇਹ ਸਲਾਹ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੇ ਸਾਰੇ ਵਜ਼ੀਰਾਂ ਨੇ ਵੀ ਇਹਦੀ ਮਨਜ਼ੂਰੀ ਦਿੱਤੀ। ਇੰਜ ਪਾਕਿਸਤਾਨੀ ਫੌਜ ਮੁਖੀ ਆਸਮ ਮਨੀਰ ਹੋਣੇ ਪਾਕਿਸਤਾਨ ਦੀ ਤਾਰੀਖ ਦੇ ਦੂਸਰੇ ਫੀਲਡ ਮਾਰਸ਼ਲ ਬਣ ਗਏ ਨੇ। ਫੀਲਡ ਮਾਰਸ਼ਲ ਦਾ ਮਰਤਬਾ ਲੱਭਣ ਤੋਂ ਬਾਅਦ ਇੱਕ ਤੇ ਉਹ ਸਾਰੀ ਜ਼ਿੰਦਗੀ ਯੂਨੀਫਾਰਮ ਦੇ ਵਿੱਚ ਰਹਿ ਸਕਣਗੇ ਔਰ ਦੂਸਰਾ ਹੁਣ ਉਹ ਪਾਕਿਸਤਾਨ ਦੀਆਂ ਤਿੰਨੋਂ ਫੌਜਾਂ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਆਰਮੀ, ਪਾਕਿਸਤਾਨ 에ਅਰ ਫੋਰਸ ਔਰ ਪਾਕਿਸਤਾਨ ਨੇਵੀ ਹੈ, ਇਹਨਾਂ ਤਿੰਨਾਂ ਦੇ ਪ੍ਰਧਾਨਾਂ ਦਾ ਚੁਣਾਵ ਕਰਕੇ ਹਕੂਮਤ ਨੂੰ ਰਿਕਮੈਂਡੇਸ਼ਨ ਭੇਜ ਸਕਣਗੇ। ਇਹਦੇ ਨਾਲ ਹਕੂਮਤ ਵੱਲੋਂ ਜਦੋਂ ਇਹ ਚੁਣਾਵ ਕੀਤਾ ਜਾਏਗਾ ਤੇ ਬਤੌਰ ਫੀਲਡ ਮਾਰਸ਼ਲ ਉਹ ਸਿਫਾਰਿਸ਼ ਕਰ ਸਕਣਗੇ। ਫੀਲਡ ਮਾਰਸ਼ਲ ਦਾ ਮਰਤਬਾ ਸਾਂਭਣ ਤੋਂ ਬਾਅਦ ਪਾਕਿਸਤਾਨੀ ਫੌਜ ਮੁਖੀ ਨੇ ਆਪਣੇ ਪਹਿਲੇ ਹੁਕਮ ਦੇ ਵਿੱਚ ਪਾਕਿਸਤਾਨ 에ਅਰ ਫੋਰਸ ਦੇ ਰਿਟਾਇਰ ਹੋਣ ਵਾਲੇ ਚੀਫ ਨੂੰ ਉਹਨਾਂ ਦੀ ਮੁਲਾਜ਼ਮਤ ਜਾਂ ਉਹਨਾਂ ਦੀ ਨੌਕਰੀ ਦੇ ਵਿੱਚ ਵਾਧਾ ਦੇ ਦਿੱਤਾ ਹੈ। ਇਸ ਤਰ੍ਹਾਂ ਪਾਕਿਸਤਾਨੀ 에ਅਰ ਫੋਰਸ ਦੇ ਜਿਹੜੇ ਪ੍ਰਧਾਨ ਨੇ ਉਹ ਹੁਣ ਆਪਣੇ ਮਰਤਬੇ ਦੇ ਉੱਤੇ ਹੋਰ ਕੰਮ ਕਰਨਗੇ ਬਤੌਰ ਫੀਲਡ ਮਾਰਸ਼ਲ। ਇਹ ਉਹਨਾਂ ਦਾ ਪਹਿਲਾ ਹੁਕਮ ਸੀਗਾ। ਪਾਕਿਸਤਾਨ ਦੇ ਪਹਿਲੇ ਫੀਲਡ ਮਾਰਸ਼ਲ ਅਯੂਬ ਖਾਨ ਹੋਣੇ ਸੀਗੇ ਜਦੋਂ ਉਹਨਾਂ ਨੇ ਫੌਜੀ ਰਾਜ ਤੋਂ ਬਾਅਦ ਮੁਲਕ ਦਾ ਨਿਜ਼ਾਮ ਸੰਭਿਆ ਔਰ ਹੁਕਮਰਾਨ ਬਣੇ। ਉਸ ਦੌਰਾਨ ਹੀ ਉਹ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਬਣੇ ਔਰ ਉਹਨਾਂ ਨੇ ਆਪਣੇ ਹੱਕ ਦੇ ਵਿੱਚ ਫੀਲਡ ਮਾਰਸ਼ਲ ਬਣਨ ਦਾ ਇਹ ਹੁਕਮ ਔਰ ਇਹ ਇਖਤਿਆਰ ਹੈ ਜਿਹੜਾ ਇਹਨੂੰ ਵਰਤਿਆ। ਪਰ ਆਸਮ ਮਨੀਰ ਹੋਣੇ ਨੇ ਜਿਹੜੇ ਭਾਰਤ ਨੂੰ ਤਗੜਾ ਜਵਾਬ ਦੇਣ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਵੱਲੋਂ ਮਿੱਥੇ ਗਏ ਫੀਲਡ ਮਾਰਸ਼ਲ ਨੇ ਜਿਨ੍ਹਾਂ ਨੇ ਆਪਣੇ ਮਰਤਬੇ ਨੂੰ ਸਾਂਭ ਲਿਆ ਹੈ। ਆਪਣੀ ਗੱਲਬਾਤ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਹ ਮਰਤਬਾ ਕੌਮ ਦੀ ਅਮਾਨਤ ਹੈ ਔਰ ਮੈਂ ਇਹਦੇ ਉੱਤੇ ਰਾਜ਼ੀ ਹਾਂ, ਪਰ ਮੈਂ ਇਹ ਨਾਵੇਂ ਕਰਨਾ ਹਾਂ ਉਹਨਾਂ ਸਾਰੇ ਸ਼ਹੀਦਾਂ ਦੇ ਜਿਨ੍ਹਾਂ ਨੇ ਮੁਲਕ ਦੇ ਖਾਤਰ ਆਪਣੀ ਜਾਨ ਦੇ ਨਜ਼ਰਾਨੇ ਦਿੱਤੇ, ਉਹਨਾਂ ਸਾਰੇ ਗਾਜ਼ੀਆਂ ਦੇ ਨਾਵੇਂ ਜਿਨ੍ਹਾਂ ਨੇ ਇਸ ਮੁਲਕ ਦੇ ਖਾਤਰ ਲੜਾਈ ਦੇ ਵਿੱਚ ਆਪਣਾ ਤਨ ਮਨ ਨਿਛਾਵਰ ਕੀਤਾ।
ਪਾਕਿਸਤਾਨ ਔਰ ਭਾਰਤ ਦਰਮਿਆਨ ਜੰਗ ਤੇ ਮੁੱਕ ਗਈ, ਪਰ ਦੋਵੇਂ ਮੁਲਕਾਂ ਦੀਆਂ ਫੌਜਾਂ ਜਿਹੜੀਆਂ ਨਾਰਮਲ ਹਾਲਤ 'ਚ ਸਨ ਇਸ ਵੇਲੇ ਉੱਥੇ ਨਹੀਂ ਹੈ। ਬਾਰਡਰ ਦੇ ਉੱਤੇ ਜਾਂ ਲਾਈਨ ਆਫ ਕੰਟਰੋਲ ਔਰ ਸੀਜ਼ਫਾਇਰ ਦੇ ਨੇੜੇ ਦੋਵੇਂ ਮੁਲਕ ਦੀਆਂ ਫੌਜਾਂ ਨੇ ਜਿਹੜੀਆਂ ਉਹ ਇੱਕ ਦੂਜੇ ਨੂੰ ਘੂਰ ਰਹੀਆਂ ਨੇ। ਪਾਕਿਸਤਾਨ ਤੋਂ ਫੌਜੀ ਜ਼ਰੀਆਂ ਨੇ ਨਾ ਦੱਸਣ ਦੀ ਸ਼ਰਤ ਦੇ ਉੱਤੇ ਦੱਸਿਆ ਹੈ ਕਿ ਪਾਕਿਸਤਾਨ ਬੜੀ ਛੇਤੀ ਆਪਣੀਆਂ ਫੌਜਾਂ ਨੂੰ ਅਮਨ ਵਾਲੀ ਪੋਜੀਸ਼ਨ ਤੇ ਲੈ ਆਵੇਗਾ। ਇਹ ਕੰਮ ਉਹਦਾ ਤੇ ਦੱਸਣ ਦੇਣਾ ਦੇ ਵਿੱਚ ਹੋਣਾ ਸੀਗਾ, ਪਰ ਪਾਕਿਸਤਾਨੀ ਜ਼ਿੰਮੇਦਾਰ ਫੌਜੀ ਜ਼ਰੀਆਂ ਦਾ ਆਖਣਾ ਹੈ ਕਿ ਇਹ ਕੰਮ ਹੁਣ ਮਈ ਦੇ ਅਖੀਰ ਤੇ ਹੋਏਗਾ। ਦੂਸਰੇ ਪਾਸੇ ਭਾਰਤੀ ਜ਼ਰੀਏ ਨੇ ਜਿਹੜੇ ਉਹਨਾਂ ਵੱਲੋਂ ਵੀ ਪਤਾ ਲੱਗ ਰਿਹਾ ਹੈ ਕਿ ਭਾਰਤ ਆਪਣੀਆਂ ਫੌਜਾਂ ਦੀ ਇਹ ਪੋਜੀਸ਼ਨ ਹੈ ਜਿਹੜੀ ਇਹਨੂੰ ਖਸਕਾਏਗਾ, ਪਰ ਨਾਲ ਹੀ ਭਾਰਤ ਵੱਲੋਂ ਇਸ ਗੱਲ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਗਿਆ ਹੈ ਕਿ ਪਾਕਿਸਤਾਨ ਔਰ ਭਾਰਤ ਦੀ ਜੰਗਬੰਦੀ ਦੇ ਵਿੱਚ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਹੱਥ ਹੈ। ਜਦਕਿ ਪਾਕਿਸਤਾਨੀ ਪ੍ਰੈਜ਼ੀਡੈਂਟ ਸ਼ਹਿਬਾਜ਼ ਸ਼ਰੀਫ ਹੁਣੇ ਬਾਰ-ਬਾਰ ਕਈ ਮੌਕਿਆਂ ਦੇ ਉੱਤੇ ਕਹਿ ਚੁੱਕੇ ਨੇ ਕਿ ਪਾਕਿਸਤਾਨ ਔਰ ਭਾਰਤ ਦੀ ਜੰਗਬੰਦੀ ਦੇ ਵਿੱਚ ਡੋਨਲਡ ਟਰੰਪ ਹੋਣਾ ਨੇ ਆਪਣਾ ਕਿਰਦਾਰ ਨਿਭਾਇਆ, ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ। ਉਹਨਾਂ ਨੇ ਕੱਲ ਇਸ ਮੌਕੇ ਦੇ ਉੱਤੇ ਗੱਲਬਾਤ ਕਰਦਿਆਂ ਉਹਨਾਂ ਸਾਰੇ ਮੁਲਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਜੰਗਬੰਦੀ ਦੇ ਵਿੱਚ ਆਪਣਾ ਕਿਰਦਾਰ ਨਿਭਾਇਆ। ਜਦਕਿ ਭਾਰਤ ਦਾ ਇਹ ਆਖਣਾ ਹੈ ਕਿ ਜੰਗਬੰਦੀ ਦੋਵੇਂ ਮੁਲਕਾਂ ਦੀ ਆਪਸੀ ਗੱਲਬਾਤ ਦੇ ਨਾਲ ਹੋਈ ਹੈ, ਇਹਦੇ ਵਿੱਚ ਕਿਸੇ ਤੀਜੇ ਮੁਲਕ ਦਾ ਕਿਸੇ ਕਿਸਮ ਦਾ ਕੋਈ ਕਿਰਦਾਰ ਨਹੀਂ ਹੈ। ਨਾਲ ਹੀ ਦੱਸਿਆ ਗਿਆ ਹੈ ਕਿ ਪਾਕਿਸਤਾਨ ਔਰ ਭਾਰਤ ਦੇ ਸਲਾਮਤੀ ਸਲਾਹਕਾਰ ਨੇ ਜਿਹੜੇ ਉਹਨਾਂ ਦਾ ਟੈਲੀਫੋਨ ਤੇ ਰਾਬਤਾ ਹੋਇਆ ਆ ਔਰ ਇਸ ਰਾਬਤੇ ਤੋਂ ਬਾਅਦ ਕੋਈ ਗੱਲਬਾਤ ਜਿਹੜੀ ਦੋਵੇਂ ਪਾਸੇ ਸਾਹਮਣੇ ਨਹੀਂ ਆਈ। ਗੱਲਬਾਤ ਦੇ ਬਾਰੇ ਇਹ ਜ਼ਰੀਏ ਦੱਸ ਰਹੇ ਨੇ ਕਿ ਦੋਵੇਂ ਮੁਲਕ ਫੌਜਾਂ ਨੂੰ ਵਾਪਸ ਪਹਿਲੀ ਪੋਜੀਸ਼ਨ ਤੇ ਲਿਆਉਣ ਲਈ ਤਿਆਰ ਨੇ, ਪਰ ਇਹ ਕੰਮ ਮਈ ਦੇ ਅਖੀਰ ਤੱਕ ਸਿਰੇ ਚੜੇਗਾ। ਪਾਕਿਸਤਾਨ ਦੇ ਮਸ਼ਹੂਰ ਤੇ ਮਕਬੂਲ ਇੱਕ ਸਿਆਸੀ ਲੀਡਰ ਇਮਰਾਨ ਖਾਨ ਹੋਣੇ ਜੋ ਇਸ ਵੇਲੇ ਜੇਲ੍ਹ 'ਚ ਨੇ, ਉਹਨਾਂ ਨੇ ਜੇਲ੍ਹ ਦੇ ਵਿੱਚੋਂ ਸੁਣਾ ਦਿੱਤਾ ਹੈ ਕਿ ਜੇ ਪਾਕਿਸਤਾਨ ਦੀ ਖਾਤਰ ਐਸਟੈਬਲਿਸ਼ਮੈਂਟ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੀ ਏ ਤੇ ਮੈਂ ਉਹਦੇ ਤੋਂ ਇਨਕਾਰੀ ਨਹੀਂ, ਮੈਂ ਐਸਟੈਬਲਿਸ਼ਮੈਂਟ ਦੇ ਨਾਲ ਗੱਲਬਾਤ ਲਈ ਤਿਆਰ ਹਾਂ। ਪਰ ਨਾਲ ਹੀ ਇਮਰਾਨ ਖਾਨ ਹੋਣਾ ਦਾ ਆਖਣਾ ਹੈ ਕਿ ਮੈਂ ਹੁਣ ਦੇ ਹੁਕਮਰਾਨ ਟੋਲੇ ਦੇ ਨਾਲ ਗੱਲਬਾਤ ਬਿਲਕੁਲ ਨਹੀਂ ਕਰਾਂਗਾ, ਕਿਉਂਕਿ ਇਹ ਲੋਕ ਆਪ ਐਨਆਰਓ ਲੈ ਕੇ ਸਾਹਮਣੇ ਆਏ ਨੇ, ਇਹਨਾਂ ਦੇ ਨਾਲ ਗੱਲਬਾਤ ਕਰਨਾ ਜਾਂ ਇਹਨਾਂ ਤੋਂ ਇਨਸਾਫ ਦੀ ਉਮੀਦ ਰੱਖਣਾ ਬਿਲਕੁਲ ਗਲਤ ਹੈ। ਮੈਂ ਜੇਲ੍ਹ ਦੇ ਵਿੱਚੋਂ ਮੁਲਕ ਦੀ ਖਾਤਰ ਐਸਟੈਬਲਿਸ਼ਮੈਂਟ ਦੇ ਨਾਲ ਯਾਨੀ ਫੌਜ ਦੇ ਨਾਲ ਡਾਇਰੈਕਟ ਗੱਲਬਾਤ ਕਰਨ ਲਈ ਤਿਆਰ ਹਾਂ। ਐਰਕੀ ਗੱਲਬਾਤ ਦੇ ਵਾਸਤੇ ਨਾ ਤੇ ਕੋਈ ਕਮੇਟੀ ਹੋਏਗੀ ਤੇ ਨਾ ਕੋਈ ਬੰਦਾ ਨੋਮੀਨੇਟ ਕਰਾਂਗਾ, ਸਿੱਧੀ ਗੱਲਬਾਤ ਹੋਏਗੀ, ਮੇਰੇ ਨਾਲ ਹੋਏਗੀ ਔਰ ਮੇਰੀ ਜ਼ਾਤ ਦੇ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਜਾਏਗੀ। ਕੋਈ ਸਮਝੌਤਾ ਹੋਇਆ ਤੇ ਮੁਲਕ ਦੇ ਹੱਕ ਦੇ ਵਿੱਚ ਉਹ ਵੀ ਕਰਾਂਗੇ। ਇਮਰਾਨ ਖਾਨ ਦੇ ਇਸ ਬਿਆਨ ਦੀ ਜਿਹੜੀ ਬਕਾਇਦਾ ਤਸਦੀਕ ਹੈ ਉਹ ਉਹਨਾਂ ਦੀ ਭੈਣ ਅਲੀਮਾ ਖਾਨ ਹੋਣਾ ਨੇ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਮੀਡੀਆ ਦੇ ਨਾਲ ਕੀਤੀ ਹੈ। ਅਲੀਮਾ ਖਾਨ ਹੋਣਾ ਦਾ ਆਖਣਾ ਸੀਗਾ ਕਿ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਆਖਿਆ ਹੈ ਕਿ ਅਸੀਂ 26ਵੇਂ ਆਇਨੀ ਬਦਲਾਅ ਦੇ ਬਿਲਕੁਲ ਖਿਲਾਫ ਹਾਂ, ਇਹਦੇ ਨਾਲ ਮੁਲਕ ਦੇ ਵਿੱਚ ਇਨਸਾਫ ਦਾ ਕਤਲ ਹੋਇਆ ਹੈ, ਅਸੀਂ ਨਾ ਇਹਨੂੰ ਮੰਨਦੇ ਹਾਂ ਔਰ ਨਾ ਇਹਦੇ ਉੱਤੇ ਕੋਈ ਹਮਾਇਤ ਦੀ ਤਵੱਕੋ ਰੱਖੇ। ਇਮਰਾਨ ਖਾਨ ਦੀ ਭੈਣ ਨੇ ਇਹ ਆਖਿਆ ਕਿ ਪਾਕਿਸਤਾਨੀ ਫੌਜ ਮੁਖੀ ਨੂੰ ਫੀਲਡ ਮਾਰਸ਼ਲ ਦਾ ਜਿਹੜਾ ਮਰਤਬਾ ਦਿੱਤਾ ਗਿਆ ਹੈ, ਹਜੇ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਤਬਸਰਾ ਨਹੀਂ ਕਰ ਸਕਦੇ। ਹਾਂ, ਜੇਲ੍ਹ 'ਚ ਇਮਰਾਨ ਖਾਨ ਨੂੰ ਜਦੋਂ ਦੱਸਿਆ ਗਿਆ ਕਿ ਉਹਦੇ ਪੁੱਤਰਾਂ ਨੇ ਉਹਦੀ ਰਿਹਾਈ ਦੇ ਵਾਸਤੇ ਆਵਾਜ਼ ਚੁੱਕੀ ਹੈ ਔਰ ਉਹਨਾਂ ਨੇ ਦੁਨੀਆ ਦੇ ਨਾਲ ਗੱਲਬਾਤ ਕੀਤੀ ਹੈ, ਜਦਕਿ ਉਹ ਪਾਕਿਸਤਾਨ ਆਉਣ ਨੂੰ ਵੀ ਤਿਆਰ ਨੇ ਤੇ ਇਮਰਾਨ ਖਾਨ ਹੋਣੇ ਇਹਦੇ ਤੇ ਖੁਸ਼ ਹੋਏ ਨੇ। ਇਹ ਪਹਿਲਾ ਮੌਕਾ ਹੈ ਕਿ ਇਮਰਾਨ ਖਾਨ ਦੇ ਦੋਵੇਂ ਪੁੱਤਰ ਜਿਹੜੇ ਕਿ ਲੰਡਨ ਮਾਂ ਦੇ ਕੋਲ ਨੇ, ਉਹਨਾਂ ਨੇ ਜਮਾਇਮਾ ਦੀ ਸਰਪ੍ਰਸਤੀ ਦੇ ਵਿੱਚ ਇੱਕ ਪੋਡਕਾਸਟ ਦੇ ਅੰਦਰ ਗੱਲਬਾਤ ਕੀਤੀ ਔਰ ਆਪਣੇ ਪਿਓ ਦੀ ਰਿਹਾਈ ਦੇ ਵਾਸਤੇ ਇੰਟਰਨੈਸ਼ਨਲ ਜਿਹੜੀਆਂ ਸਿਆਸੀ ਤਾਕਤਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਹੁਣ ਉਮੀਦ ਲੱਗ ਚੁੱਕੀ ਹੈ ਕਿ ਇਮਰਾਨ ਖਾਨ ਯਾਨੀ ਉਹਨਾਂ ਦਾ ਪਿਓ ਬਾਹਰ ਆਏਗਾ, ਪਰ ਆਲਮੀ ਲੀਡਰ ਔਰ ਆਲਮੀ ਤਾਕਤਾਂ ਜਿਹੜੀਆਂ ਪੋਲੀਟੀਕਲ ਸਿਸਟਮ ਦੇ ਉੱਤੇ ਯਕੀਨ ਰੱਖਦੀਆਂ ਉਹ ਇਸ ਬਾਰੇ ਆਪਣਾ ਕਿਰਦਾਰ ਜ਼ਰੂਰ ਨਿਭਾਉਣ। ਪਾਕਿਸਤਾਨ ਦੇ ਅੰਬੈਸਡਰ ਰਹਿ ਚੁੱਕੇ ਇੱਕ ਸਫੀਰ ਦੀ ਧੀ ਨੂਰ ਮੁਕੱਦਮ ਜਿਹਦਾ ਦਰਦਨਾਕ ਕਤਲ ਹੈ ਜਿਹੜਾ ਉਹਦਾ ਕੇਸ 2021 ਦੇ ਵਿੱਚ ਸਾਹਮਣੇ ਆਇਆ, ਜਦੋਂ ਉਹਦੇ ਬॉयਫ੍ਰੈਂਡ ਨੇ ਆਪਣੇ ਘਰ ਦੇ ਵਿੱਚ ਉਹਨੂੰ ਬੜੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ, ਉਹਦਾ ਸਿਰ ਧੜ ਦੇ ਨਾਲ ਵੱਢ ਦਿੱਤਾ ਔਰ ਉਸ ਤੋਂ ਬਾਅਦ ਉਹਦੀ ਲਾਸ਼ ਉਹਦੇ ਘਰੋਂ ਬਰਾਮਦ ਹੋਈ। ਸੀਸੀਟੀਵੀ ਫੁਟੇਜ ਔਰ ਬਾਕੀ ਸਾਰੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਇਮਰਾਨ ਖਾਨ ਦੇ ਦੌਰ ਦੇ ਵਿੱਚ ਇਸ ਕੇਸ ਨੂੰ ਸਪੈਸ਼ਲ ਤੌਰ ਤੇ ਅਦਾਲਤ ਨੇ ਸੁਣਿਆ ਔਰ ਮੁਲਜ਼ਮ ਨੂੰ 2 ਵਾਰ ਸਜ਼ਾਏ ਮੌਤ, ਜੁਰਮਾਨੇ ਔਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ, ਜਿਹਦੇ ਤੇ ਮੁਲਜ਼ਮ ਜਾਫਰ ਹੋਣਾ ਦਾ ਆਖਣਾ ਸੀਗਾ ਕਿ ਇਸ ਸਜ਼ਾਵਾਂ ਦੇ ਖਿਲਾਫ ਅਪੀਲ ਕਰਾਂਗਾ। ਇਹ ਅਪੀਲ ਇਸਲਾਮਾਬਾਦ ਹਾਈ ਕੋਰਟ 'ਚ ਕੀਤੀ ਗਈ। ਇਸਲਾਮਾਬਾਦ ਹਾਈ ਕੋਰਟ ਨੇ ਵੀ ਥੱਲੜੀ ਅਦਾਲਤ ਦੀਆਂ ਸਾਰੀਆਂ ਸਜ਼ਾਵਾਂ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ। ਮੁਲਜ਼ਮ ਜਾਫਰ ਦੇ ਨਾਲ-ਨਾਲ ਉਹਦੇ ਮਾਪਿਓ ਨੂਰ ਮੁਕੱਦਮ ਕੇਸ ਦੇ ਵਿੱਚ ਨੋਮੀਨੇਟਡ ਸਨ, ਪਰ ਅਦਾਲਤ ਵੱਲੋਂ ਭਰਵੇਂ ਸਬੂਤ ਨਾ ਲੱਭਣ ਔਰ ਸ਼ੱਕ ਦਾ ਫਾਇਦਾ ਦਿੰਦੇ ਹੋਇਆਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਪਰ ਮੁਲਜ਼ਮ ਨੂੰ 2 ਵਾਰ ਸਜ਼ਾਏ ਮੌਤ ਦੀ ਜਿਹੜੀ ਸਜ਼ਾ ਸੀਗੀ, ਇਹਨੂੰ ਔਰ ਬਾਕੀ ਸਜ਼ਾਵਾਂ ਨੂੰ ਉਹਦੇ ਵੱਲੋਂ ਇਸਲਾਮਾਬਾਦ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਗਿਆ। ਕੱਲ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਵੀ ਨੂਰ ਮੁਕੱਦਮ ਕੇਸ ਦਾ ਫੈਸਲਾ ਸੁਣਾ ਦਿੱਤਾ ਹੈ, ਜਿਹਦੇ ਵਿੱਚ ਇੱਕ ਕੇਸ ਜਿਹਦੇ 'ਚ ਨੂਰ ਮੁਕੱਦਮ ਦੇ ਨਾਲ ਜ਼ੋਰ, ਧੱਕਾ ਔਰ ਜ਼ਿਆਦਤੀ ਕਰਨ ਦਾ ਕੇਸ ਸੀਗਾ, ਉਹਦੇ 'ਚ ਸਜ਼ਾਏ ਮੌਤ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਹੈ। ਆਪਣੇ ਘਰ ਬੁਲਾ ਕੇ ਉਹਦੇ ਨਾਲ ਧੱਕਾ ਕਰਨ ਦੇ ਉੱਤੇ ਨੂਰ ਮੁਕੱਦਮ ਦੇ ਨਾਲ ਜਿਹੜਾ ਜ਼ੁਲਮ ਕੀਤਾ ਗਿਆ, ਉਹਦੇ 'ਚ ਉਮਰ ਕੈਦ ਨੂੰ ਬਦਲ ਕੇ 1 ਸਾਲ ਦੀ ਸਜ਼ਾਏ ਬਾਮਸ਼ੱਕਤ ਕਰ ਦਿੱਤੀ ਗਈ ਹੈ, ਜਦਕਿ ਨੂਰ ਮੁਕੱਦਮ ਦਾ ਬੇਦਰਦੀ ਦੇ ਨਾਲ ਕਤਲ ਜਿਹੜਾ ਕੀਤਾ ਗਿਆ ਹੈ, ਉਹਦੇ ਉੱਤੇ ਸਜ਼ਾਏ ਮੌਤ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਗਿਆ ਹੈ ਔਰ ਨਾਲ ਜੁਰਮਾਨੇ ਦੀ ਸਜ਼ਾ ਹੈ ਜਿਹੜੀ ਉਹਨੂੰ ਵੀ ਕਾਇਮ ਰੱਖਿਆ ਗਿਆ ਹੈ। ਯਾਦ ਰਵੇ ਕਿ ਥੱਲੜੀ ਅਦਾਲਤ ਤੋਂ ਹਾਈ ਕੋਰਟ ਤੱਕ ਇਸ ਅਦਾਲਤ 'ਚ ਕਿਸੇ ਕਿਸਮ ਦਾ ਕੋਈ ਬਦਲਾਅ ਨਹੀਂ ਸੀਗਾ ਆਇਆ ਔਰ ਅਦਾਲਤ ਨੇ ਇਸ ਸਜ਼ਾ ਦੇ ਵਿੱਚ ਕੋਈ ਕਿਸੇ ਕਿਸਮ ਦੀ ਤਰਮੀਮ ਨਹੀਂ ਸੀ ਕੀਤੀ। ਪਰ ਇਸ ਤੋਂ ਬਾਅਦ ਇਮਰਾਨ ਖਾਨ ਦੀ ਸਰਕਾਰ ਜਾਣ ਤੋਂ ਬਾਅਦ ਇਹ ਨਵੀਂ ਸਰਕਾਰ ਆਈ ਔਰ ਹੁਣ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਇਹ ਮੁਕੱਦਮਾ ਜਾਣ ਤੋਂ ਬਾਅਦ ਇਹਦੇ 'ਚ ਮੁਲਜ਼ਮ ਦੀ 1 ਸਜ਼ਾਏ ਮੌਤ
ਮਾਫ ਕਰ ਦਿੱਤੀ ਗਈ ਹੈ, ਜਿਹਦੇ ਤੇ ਐਮਨੈਸਟੀ ਇੰਟਰਨੈਸ਼ਨਲ ਔਰ ਹਿਊਮਨ ਰਾਈਟਸ ਕਮਿਸ਼ਨ ਦੇ ਲੋਕਾਂ ਦਾ ਆਖਣਾ ਆ ਕਿ ਜਦੋਂ ਤੱਕ ਅਦਾਲਤ ਦੇ ਜੱਜ ਇਹ ਗੱਲ ਜ਼ਿਹਨ ਦੇ ਵਿੱਚ ਨਹੀਂ ਬਿਠਾਉਣਗੇ ਔਰ ਆਪਣੇ ਫੈਸਲਿਆਂ ਦੇ ਵਿੱਚ ਨਹੀਂ ਸਾਹਮਣੇ ਲਿਆਉਣਗੇ ਕਿ ਕਿਸੇ ਵੀ ਔਰਤ ਦਾ ਕਤਲ ਆ ਜਿਹੜਾ ਉਹ ਕਿਸੇ ਪਾਸਿਓਂ ਬਾਰੇ ਚ ਨਹੀਂ ਹੈ, ਉਦੋਂ ਤੱਕ ਸਖਤ ਸਜ਼ਾਵਾਂ ਨੇ ਜਿਹੜੀਆਂ ਉਹਨਾਂ ਉੱਤੇ ਹਰਫ ਰਹੇਗਾ। ਵੱਡੀ ਈਦ ਦਾ ਚੰਨ ਦਿਸਣ ਦੇ ਦਿਨ ਨੇੜੇ ਆਉਣ ਡੇ ਨੇ ਔਰ ਪਾਕਿਸਤਾਨੀ ਸਰਕਾਰ ਵੱਲੋਂ ਪ੍ਰਦੇਸੀਆਂ ਦੇ ਆਪੋ ਆਪਣੇ ਘਰਾਂ ਨੂੰ ਵਾਪਸ ਜਾਣ ਵਾਸਤੇ 5 ਖਾਸ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਖਾਸ ਟ੍ਰੇਨਾਂ ਦੇ ਚੱਲਣ ਤੋਂ ਅੱਡ ਇਹ ਵੀ ਦੱਸ ਜਾਈਏ ਕਿ ਇਸਮਾਨੀ ਇਲਮਾਂ ਦੇ ਮਾਹਿਰਾਂ ਦਾ ਆਖਣਾ ਹੈ ਕਿ ਪਾਕਿਸਤਾਨ ਦੇ ਵਿੱਚ 27 ਮਈ ਨੂੰ ਈਦ ਦਾ ਚੰਨ ਨਹੀਂ ਦਿਸਣਾ। ਯਾਦ ਰਵੇ ਕਿ ਵੱਡੀ ਈਦ ਜਾਂ ਹਜ ਦਾ ਚੰਨ ਦਿਸਣ ਦੇ ਵਾਸਤੇ 28 ਮਈ ਦੀ ਤਾਰੀਖ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ, ਪਰ ਇਹਦੇ ਬਾਰੇ ਅਖੀਰਲੀ ਫੈਸਲਾ ਧਾਰਮਿਕ ਆਲਮਾਂ ਔਰ ਮੌਲਵੀਆਂ ਦਾ ਜੱਥਾ ਕਰੇਗਾ ਜੋ ਚੰਨ ਦਿਸਣ ਜਾਂ ਨਾ ਦਿਸਣ ਦੀ ਸ਼ਹਾਦਤ ਤੋਂ ਬਾਅਦ ਦੱਸੇਗਾ ਕਿ ਪਾਕਿਸਤਾਨ 'ਚ ਵੱਡੀ ਈਦ ਦਾ ਤਿਉਹਾਰ 6 ਜੂਨ ਜਾਂ 7 ਜੂਨ ਨੂੰ ਹੋਏਗਾ। ਪਰ ਇਹ 5 ਟ੍ਰੇਨਾਂ ਜਿਹੜੀਆਂ ਇਹ ਕਰਾਚੀ ਤੋਂ ਕੋਇਟਾ, ਕੋਇਟਾ ਤੋਂ ਕਰਾਚੀ, ਕਰਾਚੀ ਤੋਂ ਲਾਹੌਰ, ਲਾਹੌਰ ਤੋਂ ਪਿਸ਼ਾਵਰ ਤੱਕ ਜਾਣਗੀਆਂ ਔਰ ਉਹ ਲੋਕ ਜਿਹੜੇ ਕੰਮਕਾਰ ਕੋਲੋਂ ਘਰੋਂ ਦੂਰ ਹੁੰਦੇ ਨੇ ਈਦ ਦੇ ਮੌਕੇ ਆਪਣੇ ਘਰਾਂ ਨੂੰ ਵਾਪਸ ਆ ਸਕਣਗੇ। ਇਹਨਾਂ ਟ੍ਰੇਨਾਂ ਦੇ ਕਿਰਾਏ ਦੇ ਵਿੱਚ ਕਿਸੇ ਕਿਸਮ ਦਾ ਕੋਈ ਘਾਟਾ ਕਰਨ ਦਾ ਹਜੇ ਐਲਾਨ ਨਹੀਂ ਕੀਤਾ ਗਿਆ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ 5 ਖਾਸ ਟ੍ਰੇਨਾਂ ਜਿਹੜੀਆਂ ਚਲਾਈਆਂ ਜਾਣਗੀਆਂ ਇਹਨਾਂ ਦੇ ਕਿਰਾਇਆਂ ਦੇ ਵਿੱਚ ਵੀ ਘਾਟਾ ਕੀਤਾ ਜਾਏਗਾ। ਲਓ ਜੀ, ਅੱਜ ਤੱਕ ਲਈ ਅਪਡੇਟ ਪਾਕਿਸਤਾਨ ਚੋਂ ਇਹੋ ਹੀ। ਮਸੂਦ ਮਲੀ ਪੰਜਾਬੀ ਰੇਡੀਓ USA ਦੇ ਸਾਰੇ ਦਰਸ਼ਕਾਂ ਸਰੋਤਿਆਂ ਤੋਂ ਇਜਾਜ਼ਤ ਚਾਹੁੰਦਾ ਹੈ, ਇਸ ਆਸ ਉਮੀਦ ਦੇ ਨਾਲ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਲੈ ਕੇ ਕੱਲ ਇਸ ਵੇਲੇ ਫਿਰ ਆਪ ਸਭ ਦੇ ਰੂਬਰੂ ਹਾਜ਼ਰ ਹੋਵਾਂਗੇ। ਸੋ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਟੈਲੀਫੋਨ ਨੰਬਰ ਨੋਟ ਰੱਖਣਾ 4087227698 4087227698। ਇਸ ਤੋਂ ਅੱਡ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੂਰ ਜੁਆਇਨ ਕਰੋ ਤਾਂ ਜੇ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਤਾਜ਼ਾ ਬਤਾਜ਼ਾ ਅਪਡੇਟਸ ਨੇ ਜਿਹੜੀਆਂ ਉਹ ਮਿਲਦੀਆਂ ਰਹਿਣ। ਮੈਨੂੰ ਮਸੂਦ ਮਲੀ ਨੂੰ ਦਿਓ ਇਜਾਜ਼ਤਾਂ, ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।